ਅੱਜ ਅਸੀਂ ਪੰਜਾਬ ਦੀ ਲੋਕ ਦੁਨੀਆ ਦੇ ਇੱਕ ਅਜ਼ੀਮ ਫਨਕਾਰ ਨਾਲ ਰੂਬਰੂ ਹਾਂ। ਤੁਹਾਡੇ ਬਚਪਨ ਵਿੱਚ ਉਹ ਕਿਹੜੀ ਗੱਲ ਸੀ ਜਿਹੜੀ ਤੁਹਾਨੂੰ ਗਾਇਕੀ ਵੱਲ ਲੈ ਗਈ? ਬਚਪਨ ਤੋਂ ਹੀ ਪੰਜਾਬੀ ਕਿੱਸੇ, ਵਾਰਾਂ ਤੇ ਲੋਕ ਗੀਤ ਮੇਰੇ ਦਿਲ ਦੇ ਨੇੜੇ ਸਨ। ਛੋਟੀ ਉਮਰ ਵਿੱਚ ਜਦੋਂ ਪਹਿਲੀ ਵਾਰੀ ਲੋਕਾਂ ਅੱਗੇ ਗਾਇਆ, ਉਦੋਂ ਪਤਾ ਲੱਗਿਆ ਇਹ ਮੇਰੀ ਰਾਹ ਹੈ। ਥੀਏਟਰ ਤੇ ਮੇਲੇ ਤੁਹਾਡੀ ਫਨੀ ਜ਼ਿੰਦਗੀ ਵਿੱਚ ਕਿੰਨੀ ਅਹਿਮੀਅਤ ਰੱਖਦੇ ਸਨ? ਥੀਏਟਰ ਸਾਡਾ ਸਕੂਲ ਸੀ। ਮੇਲੇ ਸਾਡੀ ਯੂਨੀਵਰਸਿਟੀ ਸਨ। ਚਿਮਟਾ ਤੇ ਤੁਹਾਡੀ ਆਵਾਜ਼, ਇਹ ਜੋੜੀ ਇੰਨੀ ਮਸ਼ਹੂਰ ਕਿਉਂ ਹੋ ਗਈ? ਬਿਲਕੁਲ, ਇਹ ਇੱਕ ਲੰਬੀ ਕਹਾਣੀ ਹੈ। ਚਿਮਟਾ ਮੇਰੇ ਲਈ ਸਿਰਫ ਸਾਜ਼ ਨਹੀਂ ਸੀ, ਇਹ ਮੇਰੀ ਆਵਾਜ਼ ਦਾ ਸਾਥੀ ਸੀ। ਜੀ। ਜੁਗਨੀ ਤੁਹਾਡੀ ਸਭ ਤੋਂ ਵੱਡੀ ਪਹਿਚਾਣ ਬਣ ਗਈ। ਇਹਦੇ ਪਿੱਛੇ ਰਾਜ਼ ਕੀ ਹੈ? ਜੁਗਨੀ ਵਿੱਚ ਆਮ ਬੰਦੇ ਦੀ ਜ਼ਿੰਦਗੀ, ਉਹਦੇ ਗਮ, ਖੁਸ਼ੀਆਂ ਤੇ ਉਹਦੇ ਸਫ਼ਰ ਦੀ ਆਵਾਜ਼ ਹੈ। ਸੈਫ ਮਲੂਕ, ਮਿਰਜ਼ਾ ਤੇ ਸੱਸੀ ਵਰਗੇ ਕਿੱਸੇ ਲੋਕਾਂ ਦੇ ਦਿਲ ਤੱਕ ਕਿਵੇਂ ਪਹੁੰਚੇ? ਕਿੱਸਾ ਉਦੋਂ ਜ਼ਿੰਦਾ ਹੁੰਦਾ ਹੈ ਜਦੋਂ ਸੁਣਨ ਵਾਲਾ ਉਹਨੂੰ ਆਪਣੇ ਦਿਲ ਵਿੱਚ ਮਹਿਸੂਸ ਕਰੇ। ਬੋਲ ਮਿੱਟੀ ਦੀਆਂ ਬਾਵਿਆ ਤੇ ਹੋਰ ਇਸ ਤਰ੍ਹਾਂ ਦੇ ਗਾਣੇ ਅੱਜ ਵੀ ਲੋਕਾਂ ਨੂੰ ਕਿਉਂ ਯਾਦ ਨਹੀਂ? ਇਸ ਲਈ ਯਾਦ ਨੇ ਕਿ ਇਹ ਗੀਤ ਹਰ ਉਸ ਬੰਦੇ ਦੀ ਗੱਲ ਕਰਦੇ ਨੇ ਜਿਹੜਾ ਕਦੀ ਨਾ ਕਦੀ ਇਸ ਹਾਲਤ ਤੋਂ ਲੰਘਦਾ ਹੈ। ਰੇਡੀਓ ਤੇ ਟੈਲੀਵਿਜ਼ਨ ਨੇ ਤੁਹਾਡੀ ਆਵਾਜ਼ ਨੂੰ ਪੰਜਾਬ ਤੋਂ ਕੱਢ ਕੇ ਪੂਰੀ ਦੁਨੀਆ ਤੱਕ ਪਹੁੰਚਾ ਦਿੱਤਾ। ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਾਮਯਾਬੀ ਤੇ ਖੁਸ਼ੀ ਕੀ ਹੈ? ਮੇਰੀ ਕਾਮਯਾਬੀ ਮੇਰੀ ਆਵਾਜ਼ ਨਹੀਂ, ਪੰਜਾਬ ਦੀ ਉਹ ਮਿੱਟੀ ਹੈ ਜਿਹੜੀ ਅੱਜ ਵੀ ਮੇਰੇ ਨਾਲ ਗਾਉਂਦੀ ਹੈ।